ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਬ੍ਰੇਕ ਤੋਂ ਬਾਅਦ ਆਪਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਚੱਲਦੇ ਹਾਂ, ਪਰ ਇੱਕ ਖਬਰ ਜਿਹੜੀ ਕਿ ਜਿਹਨੂੰ ਅੱਗੇ ਤੋਰਨਾ ਕਾਫੀ ਅਹਿਮ ਹੈ ਉਹਦੇ ਤੇ ਚਰਚਾ ਕਰਾਂਗੇ ਆਪਾਂ। ਲੋਕ ਸਭਾ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਹਰਦੀਪ ਸਿੰਘ ਬੁਟਰੇਲਾ, ਜਿਹੜੇ ਕਿ ਚੰਡੀਗੜ੍ਹ ਤੋਂ ਪਾਰਟੀ ਦੇ ਉਮੀਦਵਾਰ ਸੀਗੇ, ਉਹਨਾਂ ਨੇ ਆਪਣੀ ਸਮੁੱਚੀ ਟੀਮ ਸਮੇਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਤਰ੍ਹਾਂ ਆਪਾਂ ਪਹਿਲਾਂ ਵੀ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਕਿ ਲੰਘੀ ਜਿਹੜਾ ਰਾਤ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸੀ ਉਹਦੇ ਵਿੱਚ ਵੀ ਇੱਕ ਬੀਬੀ ਨੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਉਹਨੇ ਵੀ ਕਿਹਾ ਸੀਗਾ ਕਿ ਮੇਰੇ ਕੋਲੇ ਇੰਨੇ ਅਸਾਸੇ ਨਹੀਂਗੇ ਕਿ ਮੈਂ ਚੋਣ ਲੜ ਸਕਾਂ। ਮੈਂ ਪਾਰਟੀ ਨੂੰ ਕਿਹਾ ਸੀਗਾ ਕਿ ਮੈਨੂੰ ਮਾੜੀ ਮੋਟੀ ਮੇਰੀ ਕੋਈ ਮਾਇਕ ਸਹਾਇਤਾ ਕਰੋ, ਮੈਂ ਤਾਂ ਕਰਕੇ ਚੋਣ ਲੜ ਸਕਦੀ ਹਾਂ। ਹੁਣ ਇਹ ਤਾਂ ਉਹ ਗੱਲਾਂ ਨੇ ਜਿਹੜੀਆਂ ਆਪਣੇ ਕੋਲੇ ਬਾਹਰ ਆ ਰਹੀਆਂ ਨੇ, ਪਰ ਅੰਦਰ ਖਾਤੇ ਚੱਲ ਬਹੁਤ ਕੁਛ ਰਿਹਾ। ਅੰਦਰ ਖਾਤੇ ਅਜਿਹਾ ਕੁਛ ਚੱਲ ਰਿਹਾ ਕਿ ਜਿਹੜਾ ਕੋਈ ਆਮ ਨਾਗਰਿਕ ਸੋਚ ਵੀ ਨਹੀਂ ਸਕਦਾ। ਉਮੀਦਵਾਰਾਂ ਤੱਕ ਅਪਰੋਚ ਕਰਕੇ ਉਹਨਾਂ ਨੂੰ ਡਰਾਇਆ ਧਮਕਾਇਆ, ਉਹਨਾਂ ਨੂੰ ਲਾਲਚ ਦਿੱਤੇ ਜਾ ਰਹੇ ਨੇ। ਆਪਾਂ ਇੱਕ ਸੂਰਤ ਦੀ ਇੱਕ ਅਜਿਹੀ ਸੀਟ ਬਾਰੇ ਚਰਚਾ ਕੀਤੀ ਸੀ ਇੱਕ ਰਿਪੋਰਟ ਦੇ ਵਿੱਚ, ਜਿਹਦੇ 'ਚ ਹੋਟਲ ਦੇ ਵਿੱਚ ਬਹਿ ਕੇ ਇਹ ਫੈਸਲਾ ਕਰ ਲਿਆ ਗਿਆ ਕਿ BJP ਇਹ ਚੋਣ ਜਿੱਤੂਗੀ। ਕਾਂਗਰਸੀ ਉਮੀਦਵਾਰ ਨੂੰ ਕਿਹਾ ਕਿ ਤੂੰ ਪਰਚਾ ਭਰਨਾ, ਗਲਤ ਭਰਨਾ, ਔਰ ਜਿਹੜੇ ਤੂੰ ਨਾਲ ਰੱਖਣੇ ਬੰਦੇ ਕਵਰਿੰਗ ਕੈਂਡੀਡੇਟ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆ, ਉਹ ਤੂੰ ਆਪਦੇ ਰਿਸ਼ਤੇਦਾਰ ਜਾਂ ਨੇੜਲੇ ਰੱਖਣਾ। ਤੇ ਉਹ ਜਿਹੜੇ ਕਵਰਿੰਗ ਕੈਂਡੀਡੇਟ ਰੱਖੇ ਉਹ ਪਹੁੰਚੇ ਹੀ ਨਹੀਂ ਮਾਂ ਦੇ ਸ਼ੇਰ। ਉਹਨਾਂ ਨੂੰ ਚੋਣ ਕਮਿਸ਼ਨ ਨੇ ਕਿਹਾ ਕਿ ਆਓ ਭਾਈ, ਉਹਦੇ ਕਾਗਜ਼ ਰੱਦ ਹੋ ਗਏ ਆ, ਜਿਹੜਾ ਤੁਹਾਡਾ ਮੇਨ ਕੈਂਡੀਡੇਟ ਸੀ ਜਿਹਨੂੰ ਟਿਕਟ ਮਿਲੀ ਹੈ। ਤੁਸੀਂ ਕਿਉਂਕਿ ਉਹਦੇ ਕਵਰਿੰਗ ਕੈਂਡੀਡੇਟ ਹੈ ਤੇ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਆਓ, ਇੱਥੇ ਉਤਰੋ, ਇੱਥੇ ਮੈਦਾਨ ਦੇ ਵਿੱਚ ਉਤਰੋ, ਦਸਤਖਤ ਕਰੋ ਆਪਣੇ ਤੇ ਚੋਣ ਮੁਹਿੰਮ ਆਪਦੀ ਸ਼ੁਰੂ ਕਰੋ ਜਿਵੇਂ ਵੀ ਪਾਰਟੀਆਂ ਕਰਦੀਆਂ। ਉਹ ਕਹਿੰਦੇ ਜੀ ਨਹੀਂ, ਉਹ ਮਾਂ ਦੇ ਸ਼ੇਰ ਬੌੜੇ ਨਹੀਂ। ਚੋਣ ਕਮਿਸ਼ਨ ਦੀ ਹਾਕਾਂ ਵਾਰ-ਵਾਰ ਉਹਨਾਂ ਨੇ ਸੱਦਿਆ, ਬੁਲਾਇਆ, ਉਹ ਆਏ ਨਹੀਂ ਗੇ। ਹੁਣ ਅੱਜ ਆਪਾਂ ਦੇਖ ਰਹੇ ਹਾਂ ਕਿ ਸਾਡੀ ਜਿਹੜੀ ਸਾਡੀ ਆਪਾਂ ਅਕਸਰ ਇੱਕ ਗੱਲ ਤੇ ਉੱਤੇ ਚਰਚਾ ਕਰਦੇ ਹਾਂ ਕਿ ਸਾਡੇ ਜਿਹੜੇ ਮੁੱਦੇ ਹੁੰਦੇ ਸੀ ਇਲੈਕਸ਼ਨਾਂ ਦੇ ਵਿੱਚ, ਉਹ ਮੁੱਦੇ ਨਹੀਂ ਰਹੇ। ਸਾਡਾ ਪਾਣੀਆਂ ਦਾ ਮੁੱਦਾ, ਰਾਜਧਾਨੀ ਦਾ ਮੁੱਦਾ, ਪੰਜਾਬੀ ਬੋਲਦੇ ਜਿਹੜੇ ਇਲਾਕੇ ਆ ਉਹਨਾਂ ਦੀ ਗੱਲ ਜਿਹੜੀ ਆਪਾਂ ਕਰਦੇ ਸੀਗੇ, ਉਹ ਗੱਲਾਂ ਉਹ ਰਹੀਆਂ ਨਹੀਂ ਸਾਡੀ ਅੱਜ ਮੰਗ ਦੇ ਵਿੱਚ। ਤੇ ਅੱਜ ਅਕਾਲੀ ਦਲ ਦੀ ਇਹ ਹਾਲਤ ਹੈ ਕਿ ਉਹਦਾ ਉਮੀਦਵਾਰ, ਉਹਦਾ ਕੈਂਡੀਡੇਟ ਪਾਰਟੀ ਛੱਡ ਕੇ ਭੱਜ ਗਿਆ। ਤੇ ਇਹ ਉਹ ਕੈਂਡੀਡੇਟ ਹੈ ਜਿਹਨੇ ਜਦੋਂ ਐਮਸੀ ਦੀਆਂ ਵੋਟਾਂ ਪਈਆਂ ਸੀ, ਇਹਨੇ ਭਾਜਪਾ ਨੂੰ ਵੋਟ ਪਾਈ ਸੀਗੀ। ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਭਾਜਪਾ ਦੇ ਨਾਲ ਨੇੜਤਾ ਅਕਾਲੀ ਦਲ ਦੀ ਕਿੱਡੀ ਹੈ। ਪਰ ਹੁਣ ਅਕਾਲੀ ਦਲ ਨੂੰ ਝਟਕਾ ਮਿਲ ਰਿਹਾ। ਝਟਕਾ ਇਕੱਲਾ ਅਕਾਲੀ ਦਲ ਨੂੰ, ਕਾਂਗਰਸ ਨੂੰ ਵੀ ਮਿਲਿਆ ਸੀ। ਕਾਂਗਰਸ ਦਾ ਸੁਸ਼ੀਲ ਰਿੰਕੂ, ਉਹਦੇ ਮਨ ਦੇ ਵਿੱਚ ਇਨਕਲਾਬ ਜਾਗ ਗਿਆ। ਉਹ ਆਮ ਆਦਮੀ ਪਾਰਟੀ ਚਲਾ ਗਿਆ। ਪਾਰਟੀ ਵਾਲੇ ਕਹਿੰਦੇ ਵੀ ਚਲੋ ਬਹੁਤ ਵੱਡਾ ਲੀਡਰ ਆ ਗਿਆ, ਉਹਨਾਂ ਨੇ ਟਿਕਟ ਦੇਤੀ, ਚੋਣ ਜਿੱਤ ਗਿਆ, ਦੂਜੀ ਵਾਰੀ ਫੇਰ ਟਿਕਟ ਦੇਤੀ। ਫਿਰ ਉਹਦਾ ਕਮਲ ਦਾ ਪ੍ਰੇਮ ਜਾਗ ਪਿਆ। ਹੁਣ ਪਾਰਟੀਆਂ ਤਾਂ ਟਿਕਟ ਹੀ ਦੇ ਸਕਦੀਆਂ ਨਾ ਕਿਸੇ ਬੰਦੇ ਨੂੰ। ਉਸ ਤੋਂ ਬਾਅਦ ਉਹਦੀ ਨੈਤਿਕਤਾ, ਉਹਦਾ ਮੁਰਾਲ ਕਿਹਾ ਜਾਂ ਉਹ ਕਿਵੇਂ ਡੀਲ ਕਰਦਾ, ਉਹ ਸਾਰਾ ਕੁਛ ਉਹਦੇ ਤੇ ਡਿਪੈਂਡ ਹੈ। ਉਹ ਜਿਹਨੂੰ ਤਿਤਲੀ ਕਹਿੰਦੇ ਹੁੰਦੇ ਸੀ ਭਗਵੰਤ ਮਾਨ, ਉਹ ਹੁਣ ਭਾਜਪਾ ਦੇ ਫੁੱਲ ਤੇ ਜਾ ਕੇ ਬਹਿ ਗਏ। ਸੋ ਇਹ ਜਿਹੜਾ ਪ੍ਰਚਲਨ ਹੈ ਸਾਡੇ ਦੇਸ਼ ਦੀ ਸਿਆਸਤ ਦੇ ਵਿੱਚ, ਇਹ ਕੋਈ ਬਹੁਤਾ ਚੰਗਾ ਨਹੀਂ ਹੈ। ਤੇ ਜੇ ਆਪਾਂ ਗੱਲ ਕਰੀਏ ਅਕਾਲੀ ਦਲ ਦੀ, ਕਈ ਵਾਰੀ ਨਾ ਬੰਦਾ ਹੱਥਾਂ ਨਾਲ ਦਿੱਤੀਆਂ ਗੱਲਾਂ ਮੂੰਹ ਨਾਲ ਖੋਲਦਾ। ਸੁਖਬੀਰ ਸਿੰਘ ਬਾਦਲ, ਜਦੋਂ 2012 ਦੇ ਵਿੱਚ ਇਹਨਾਂ ਦੀ ਸਰਕਾਰ ਰਿਪੀਟ ਹੋਈ ਹੈ, ਉਦੋਂ ਇਹਨਾਂ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਨਹੀਂ, ਸਿਧਾਂਤ ਤੋਂ ਉਖੜੇ ਤੇ ਇਹ ਇੱਕ CEO ਵਾਂਗ ਕੰਮ ਕਰਨਗੇ। ਅਕਾਲੀ ਦਲ ਨੂੰ ਇੱਕ ਕੰਪਨੀ ਵਾਂਗ ਮੈਨੇਜ ਕਰਨਗੇ ਤੇ ਇੱਕ CEO ਵਾਂਗ ਕੰਮ ਕਰਨਗੇ। CEO ਨੇ ਆਉਂਦਿਆਂ ਕੀ ਕੀਤਾ? CEO ਨੇ ਆਉਂਦਿਆਂ ਹੀ ਜੋਗਿੰਦਰਪਾਲ ਜੈਨ ਮੋਗੇ ਤੋਂ, ਤੁਹਾਨੂੰ ਉਹ ਚੋਣ ਯਾਦ ਹੋਣੀ ਆ, ਉਹਦਾ ਅਸਤੀਫਾ ਦਵਾਇਆ ਕਾਂਗਰਸ ਤੋਂ। ਅਸਤੀਫਾ ਦਵਾ ਕੇ ਚੋਣ ਲੜਾਈ ਗਈ। ਪਹਿਲਾਂ ਅਸਤੀਫਾ ਦਵਾਇਆ, ਫਿਰ ਅਕਾਲੀ ਦਲ ਦੇ ਵਿੱਚ ਲਿਆਂਦਾ ਗਿਆ, ਫਿਰ ਚੋਣ ਲੜਾਈ ਗਈ, ਜਿਤਾਇਆ ਗਿਆ। ਕੀ ਲੋੜ ਸੀ? ਬਹੁਮਤ ਸੀਗੀ ਤੁਹਾਡੇ ਕੋਲੇ। ਲੋੜ ਸੀਗੀ ਇੱਕ ਚੀਜ਼ ਦੀ ਕਿ ਦੁਨੀਆ ਦੇ ਵਿੱਚ, ਲੋਕਾਂ ਦੇ ਵਿੱਚ, ਪੰਜਾਬ ਦੇ ਵਿੱਚ ਇਹ ਐਸਟੈਬਲਿਸ਼ ਕਰਨਾ ਥਾਟ ਕਿ ਅਕਾਲੀ ਦਲ, ਖਾਸ ਕਰਕੇ ਸੁਖਬੀਰ ਬਾਦਲ, ਜਿਹੜੀਆਂ ਚੀਜ਼ਾਂ ਨੂੰ ਜਿਵੇਂ ਚਲਾਉਣਾ ਚਾਹੁੰਦਾ ਉਵੇਂ ਚਲਾ ਸਕਦਾ ਹੈ। ਉਹਦੇ 'ਚ ਇੰਨਾ ਦਮ ਹੈ। ਜਦੋਂ ਤੁਸੀਂ ਚੁਣੇ ਹੋਏ ਨੁਮਾਇੰਦੇ ਹੋ ਕੇ ਇਹ ਗੱਲਾਂ ਕਰਦੇ ਹੋ ਕਿ ਮੈਂ ਜਿਵੇਂ ਚਾਹਵਾਂ ਉਵੇਂ ਚਲਾ ਸਕਦਾ, ਤਾਂ ਸਮਝ ਲਓ ਤੁਸੀਂ ਹਸ਼ਰ ਵਾਲੇ ਪਾਸੇ ਜਾ ਰਹੇ ਹੋ। ਇਹ ਗਲਤੀਆਂ ਇਹ ਇਕੱਲੇ ਸੁਖਬੀਰ ਸਿੰਘ ਬਾਦਲ ਨੇ ਨਹੀਂ ਕੀਤੀਆਂ, ਇਹ ਗਲਤੀਆਂ ਇੰਦਰਾ ਗਾਂਧੀ ਤੋਂ ਵੀ ਹੋਈਆਂ ਨੇ। ਇਹ ਗਲਤੀਆਂ ਹੋਰ ਵੀ ਦੇਸ਼ ਦੇ ਵੱਡੇ ਵੱਡੇ ਅਖਵਾਉਣ ਵਾਲੇ ਆਗੂਆਂ ਤੋਂ ਹੋਈਆਂ ਨੇ। ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ ਉਹ ਕਹਿੰਦਾ ਸੀ ਮੈਂ ਜਿਵੇਂ ਚਾਹਵਾਂ ਭਾਜਪਾ ਨੂੰ ਮੈਂ ਚਲਾ ਸਕਦਾ। ਉਹ ਬੰਦਾ ਭਾਜਪਾ ਨੇ ਪ੍ਰਧਾਨ ਮੰਤਰੀ ਨਹੀਂ ਬਣਾਇਆ। ਯਾਤਰਾ ਕੱਢੀ, ਲੋਕਾਂ ਦੇ ਵਿੱਚ ਫਿਰਕੂ ਤਨਾਅ ਪੈਦਾ ਕੀਤਾ, ਦੇਸ਼ ਦੇ ਵਿੱਚ ਘੱਟ ਗਿਣਤੀਆਂ 'ਚ ਸੁਰੱਖਿਆ ਪੈਦਾ ਕੀਤੀ, ਕੀ ਕੁਛ ਨਹੀਂ ਕੀਤਾ ਪੋਲਿਟਿਕਸ ਖਾਤਰ, ਪਰ ਪ੍ਰਧਾਨ ਮੰਤਰੀ ਨਹੀਂ ਬਣ ਸਕਿਆ। ਜਦੋਂ ਇਹ ਕਹਿਣ ਲੱਗ ਪਏ ਕਿ ਜਿਵੇਂ ਮੈਂ ਚਾਹਵਾਂ, ਮੈਂ ਜੀਤੋਂ ਚਾਹਵਾਂ ਅਸਤੀਫਾ ਦਵਾ ਸਕਦਾ, ਜੀਤੋਂ ਚਾਹਵਾਂ ਮੈਂ ਕੁਛ ਕਰ ਸਕਦਾ, ਜੀਤੋਂ ਚਾਹਵਾਂ ਮੈਂ ਉਹਨੂੰ ਚੋਣ ਲੜਾ ਸਕਦਾ, ਜਿੱਥੇ ਚਾਹਵਾਂ ਮੈਂ ਜਿਤਾ ਸਕਦਾ। ਅੱਜ ਕੀ ਹੋ ਰਿਹਾ?
ਅੱਜ ਉਮੀਦਵਾਰ ਟਿਕਟਾਂ ਛੱਡ ਕੇ ਦੌੜ ਰਹੇ ਨੇ। ਤਲਬੀਰ ਸਿੰਘ ਗਿੱਲ ਵਰਗੇ, ਜਿਨ੍ਹਾਂ ਦੇ ਹੁੰਦਿਆਂ ਮਜੀਠੀਆ ਕਦੇ ਹਲਕੇ 'ਚ ਨਹੀਂ ਗਿਆ ਸੀਗਾ ਕਿ ਤਲਬੀਰ ਹੈਗਾ ਚਲੋ ਸਾਂਭੀ ਜਾਂਦਾ। ਜਿਹਦੇ ਹੁੰਦਿਆਂ ਅਕਾਲੀ ਦਲ ਦੇ ਟਕਸਾਲੀ ਆਗੂ ਜੇਲ੍ਹਾਂ ਕੱਟਣ ਵਾਲੇ ਪਿੱਛੇ ਹੋ ਗਏ, ਤਲਬੀਰ ਸਿੰਘ ਗਿੱਲ ਵਰਗੇ ਅੱਗੇ ਹੋ ਗਏ। ਅੱਜ ਕਿੱਥੇ ਨੇ? ਅੱਜ ਆਮ ਆਦਮੀ ਪਾਰਟੀ ਦੇ ਵਿੱਚ ਨੇ। ਅੱਜ ਜਿਹੜੀ ਉਹ ਮੈਨੇਜਮੈਂਟ, ਜਿਹੜਾ ਉਹ CEO ਵਾਂਗ ਕੰਮ ਕਰਨ ਦਾ ਤਰੀਕਾਕਾਰ, ਉਹ ਕਿੱਥੇ ਅੱਜ? ਲੋਕ ਛੱਡ ਕੇ ਜਾ ਰਹੇ ਨੇ ਤੇ ਤੁਹਾਡੇ ਉੱਤੇ ਤੁਹਾਨੂੰ ਮਿਹਣਾ ਦੇ ਕੇ ਜਾ ਰਹੇ ਨੇ ਉਲਟਾ। ਉਹ ਇਹ ਵੀ ਨਹੀਂ ਕਹਿ ਰਹੇ ਕਿ ਚਲੋ ਜੀ ਅਸੀਂ ਚੋਣ ਨਹੀਂ ਲੜਨੀ, ਉਹ ਦੂਜੇ ਉਮੀਦਵਾਰਾਂ ਵਾਂਗੂ ਕਿ ਅਸੀਂ ਤਾਂ ਜੀ ਬਿਮਾਰ ਸੀ, ਅਸੀਂ ਤਾਂ ਇਹ, ਉਹ ਬਹਾਨੇਬਾਜ਼ੀ ਵੀ ਨਹੀਂ ਲਾ ਰਹੇ। ਉਹ ਸਿੱਧਾ ਕਹਿ ਰਹੇ ਨੇ ਕਿ ਚੰਡੀਗੜ੍ਹ ਤੋਂ ਤੁਸੀਂ ਆਪਣਾ ਦਾਅਵਾ ਹੀ ਗਵਾ ਲਿਆ, ਸਿੱਧੇ ਤੌਰ ਤੇ। ਔਰ ਇਹ ਗੱਲ ਛੋਟੀ ਨਹੀਂ ਹੈ, ਬਹੁਤ ਵੱਡੀ ਗੱਲ ਹੈ। ਜਿਨ੍ਹਾਂ ਮੁੱਦਿਆਂ ਤੇ ਅਸੀਂ ਮੋਰਚੇ ਲਾਉਂਦੇ ਰਹੇ, ਚੋਣਾਂ ਲੜਦੇ ਰਹੇ, ਅੱਜ ਉਹ ਉਸ ਅਕਾਲੀ ਦਲ ਦਾ ਉਹ ਮੁੱਦਾ ਹੀ ਨਹੀਂ ਹੈ ਚੰਡੀਗੜ੍ਹ ਦੇ ਵਿੱਚ ਚੋਣ ਲੜਨਾ। ਔਰ ਬਥੇਰੀਆਂ ਸੀਟਾਂ ਤੇ ਇਸ ਤਰ੍ਹਾਂ ਕਰ ਲਿਆ ਗਿਆ। ਅੰਮ੍ਰਿਤਸਰ ਦੀ ਪੰਥਕ ਸੀਟ ਸੀ, ਭਾਜਪਾ ਦੇ ਖਾਤੇ ਸੀ, ਭਾਜਪਾ ਲੜਦੀ ਸੀ। ਉੱਥੇ ਅੱਜ ਕੀ ਹਾਲਤ ਹੈ ਅਕਾਲੀ ਦਲ ਦੀ, ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਅੱਜ ਖਡੂਰ ਸਾਹਿਬ ਤੋਂ ਜਦੋਂ ਤੋਂ ਅੰਮ੍ਰਿਤਪਾਲ ਸਿੰਘ ਨੇ ਐਲਾਨ ਕੀਤਾ ਚੋਣ ਲੜਨ ਦਾ, ਅਕਾਲੀ ਦਲ ਦੀ ਹਾਲਤ ਪਤਲੀ ਪਈ ਹੈ। ਵਿਰਸਾ ਸਿੰਘ ਵਲਟੋਆ ਕਦੇ ਕੁਛ ਬਿਆਨ ਦਿੰਦੇ ਨੇ, ਕਦੇ ਕੁਛ ਕਹਿੰਦੇ ਨੇ, ਕਦੇ ਕੀ ਗੱਲਾਂ ਕੱਢ ਕੇ ਲਿਆਉਂਦੇ ਨੇ, ਕਦੇ ਕੁਛ ਕਰਦੇ ਨੇ। ਲੋਕ ਕਹਿੰਦੇ ਕਿ ਤੁਸੀਂ, ਤੁਹਾਡੇ ਕੋਲੇ ਮੌਕਾ ਸੀ, ਅਸੀਂ ਅੱਜ ਸਾਨੂੰ ਜਿਹੜੀ ਜੀ ਕੀਤਾ ਸੀ ਵੋਟ ਪਾਵਾਂਗੇ। ਔਰ ਇਹਦੇ 'ਚ ਕੋਈ ਦੋ ਰਾਏ ਨਹੀਂ, ਆਪਾਂ ਖਬਰਾਂ ਕਰਦੇ ਹਾਂ। ਅੰਮ੍ਰਿਤਪਾਲ ਦੀ ਜਿੱਤ ਹਾਰ ਦੇ ਬਾਰੇ ਆਪਾਂ ਨਹੀਂ ਕੁਛ ਕਹਿ ਸਕਦੇ ਕੀ ਲੋਕਾਂ ਨੇ ਉਹਨੂੰ ਮੈਂਡੇਟ ਦੇਣਾ ਜਾਂ ਨਹੀਂ ਦੇਣਾ, ਪਰ ਹਾਲ ਦੀ ਘੜੀ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਤਰੇਲ ਲਗਾਈਆਂ ਪਈਆਂ, ਮੁੜ ਕੇ ਆਏ ਪਏ ਨੇ। ਇਹ ਨਹੀਂ ਪਤਾ ਉਹਨੇ ਜਿੱਤਣਾ ਜਾਂ ਹਾਰਨਾ ਅੰਮ੍ਰਿਤਪਾਲ ਸਿੰਘ ਨੇ। ਆਪਾਂ ਇਹ ਨਹੀਂ ਅੱਜ ਨਹੀਂ ਤੈਅ ਕਰ ਸਕਦੇ, ਆਪਾਂ ਕੁਛ ਵੀ ਨਹੀਂ ਤੈਅ ਕਰ ਸਕਦੇ। ਬੰਦਾ ਕੁਛ ਵੀ ਟੇਕਨ ਗ੍ਰਾਂਟਡ ਕਦੇ ਨਹੀਂ ਹੁੰਦਾ, ਨਾ ਆਪਣੀ ਨਾਰਮਲ ਲਾਈਫ ਦੇ ਵਿੱਚ, ਨਾ ਆਪਣਾ ਜ਼ਿੰਦਗੀ ਦੇ ਵਿੱਚ, ਨਾ ਕਦੇ ਚੋਣ ਨਤੀਜਿਆਂ ਦੇ ਵਿੱਚ, ਨਾ ਸਿਆਸਤ ਦੇ ਵਿੱਚ ਤਾਂ ਹੋ ਹੀ ਨਹੀਂ ਸਕਦਾ। ਇਹਦੇ ਲਈ ਕੋਈ ਥਾਂ ਹੀ ਨਹੀਂ ਹੈ। ਅੱਜ ਉਹਦੀ ਚੋਣ ਪ੍ਰਚਾਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ। ਲੋਕ ਕਹਿ ਰਹੇ ਨੇ ਕਿ ਇਹ ਬੰਦੇ ਨਾਲ ਧੱਕਾ ਹੋਇਆ। ਠੀਕ ਹੈ, ਉਹਨੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨੇ ਜੋ ਕੁਰਸੀਆਂ ਚੁਕਵਾਈਆਂ, ਸਾੜੀਆਂ, ਜਾਂ ਅਜਨਾਲਾ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣਾ ਉੱਥੇ ਥਾਣੇ ਦੇ ਵਿੱਚ, ਉਹ ਕਹਿੰਦੇ ਕਿ ਉਹ ਗੱਲਾਂ ਠੀਕ ਹੈ, ਗਲਤ ਆ, ਉਹ ਨਿਬੇੜਾ ਬਾਅਦ 'ਚ ਵੀ ਹੋ ਸਕਦਾ। ਪਰ ਉਹਨੂੰ ਲੋੜ ਅੱਜ ਕਿ ਉਹ ਚੋਣ ਲੜੇ, ਤੇ ਉਹ ਲੜ ਰਿਹਾ, ਤੇ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਅਸੀਂ ਉਹਦੇ ਨਾਲ ਖੜੇ ਹਾਂ, ਵੋਟਾਂ ਪਾਵਾਂਗੇ। ਸਿਮਰਨਜੀਤ ਸਿੰਘ ਮਾਨ, ਬਹੁਤ ਲੋਕ ਉਹਦੀ ਜਿਹੜੀ ਉਹਨਾਂ ਦੀ ਜਿਹੜੀ ਸਿਆਸਤ ਕਰਨ ਦਾ ਤਰੀਕਾਕਾਰ, ਉਹਦੇ ਨਾਲ ਸਹਿਮਤ ਨਹੀਂਗੇ। ਪਰ ਸੰਗਰੂਰ ਦੇ ਵਿੱਚ ਖਹਿਰੇ ਨੂੰ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਚਲੋ ਜਿਹੜੇ ਸੱਤਾਧਾਰੀ ਹੁੰਦੇ ਆ, ਸੱਤਾਧਾਰੀਆਂ ਨੂੰ ਤਾਂ ਉਹਨਾਂ ਦਾ ਇੱਕ ਹੱਥ ਉੱਤੇ ਹੁੰਦਾ ਹੀ ਹੈ ਹਮੇਸ਼ਾ ਇਹਨਾਂ ਚੋਣਾਂ ਦੇ ਵਿੱਚ, ਪਰ ਫਿਰ ਵੀ ਬਰਾਬਰ ਦੀ ਟੱਕਰ ਆ। ਔਰ ਉਹਨਾਂ ਦਾ ਇੱਕ ਬਿਆਨ ਵੀ ਵਿਵਾਦਤ ਆਇਆ ਪਿਛਲੇ ਦਿਨੀ ਕਿਸਾਨਾਂ ਦੇ ਬਾਰੇ, ਜਿਹੜਾ ਕਿ ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਸੀਗਾ। ਕਿਸਾਨਾਂ ਨੇ ਤਾਂ ਉਹਨਾਂ ਨੂੰ ਹਮੇਸ਼ਾ ਹੀ ਸਪੋਰਟ ਕੀਤੀ ਹੈ। ਚਲੋ ਖੈਰ, ਆਪਾਂ ਸੁਖਬੀਰ ਸਿੰਘ ਬਾਦਲ ਕਰਨੀ ਫੇਰ ਹੈਗੇ ਕਿ ਜਦੋਂ ਤੁਹਾਡਾ ਸੱਤਾ ਦਾ ਦੌਰ ਸੀ, ਉਦੋਂ ਤੁਸੀਂ ਆਪਣੇ ਸੱਤਾ ਦੇ ਨਸ਼ੇ ਦੇ ਵਿੱਚ ਇਹ ਜਿਹੇ ਕੁਛ ਕੀਤੇ ਕਿ ਅੱਜ ਜਿਹੜਾ ਦੂਜੇ ਕਰ ਰਹੇ ਨੇ, ਜਿਹੜੇ ਕਿ ਤੁਹਾਡੇ ਨਾਲ ਹੀ ਸੀ ਉਦੋਂ, ਅੱਜ ਉਹ ਤੁਹਾਡੇ ਨਾਲ ਹੀ ਕਰ ਰਹੇ ਨੇ। ਔਰ ਮਲੋਟ ਦੀ ਜ਼ਿਮਨੀ ਚੋਣ ਸਾਰਿਆਂ ਨੂੰ ਯਾਦ ਹੋਣੀ, ਜਿੱਥੋਂ ਸੁਖਬੀਰ ਸਿੰਘ ਬਾਦਲ ਨੂੰ ਇਹ ਲੱਗਣ ਲੱਗਿਆ ਕਿ ਸਿਆਸਤ ਇਕੱਲੀ ਤਰਕੀਬਾਂ ਨਾਲ ਨਹੀਂ ਜਾਂ ਸਿਧਾਂਤ ਨਾਲ ਨਹੀਂ, ਸਿਆਸਤ ਦੇ ਵਿੱਚ ਬਾਹੂਬਲੀ ਹੋਣਾ ਬਹੁਤ ਜ਼ਰੂਰੀ ਹੈ। ਮਲੋਟ ਦੇ ਵਿੱਚ ਇੱਕ ਜ਼ਿਮਨੀ ਚੋਣ ਹੋਈ ਸੀ ਕਾਂਗਰਸ ਦੀ ਸਰਕਾਰ ਦੇ ਸਮੇਂ। ਉਸ ਜ਼ਿਮਨੀ ਚੋਣ ਦੇ ਵਿੱਚ ਕਾਂਗਰਸੀਆਂ ਨੇ ਸ਼ਰੇਆਮ ਧੱਕਾ ਕੀਤਾ ਸੀ ਅਕਾਲੀ ਦਲ ਦੇ ਨਾਲ। ਉਦੋਂ ਲੰਬੀ, ਕਿਉਂਕਿ ਨੇੜੇ ਹੈ, ਅਕਾਲੀਆਂ ਦੀ ਵਾਹ ਨਹੀਂ ਜਾਣ ਦਿੱਤੀ ਉੱਥੇ। ਸੁਖਬੀਰ ਸਿੰਘ ਬਾਦਲ ਨੂੰ ਖੁਦ ਧੂ ਕੇ ਦੱਸ, ਜਿਹੜੇ ਲੋਕ ਉੱਥੇ ਮੌਜੂਦ ਸੀ, ਹਾਲਾਂਕਿ ਤੁਹਾਨੂੰ ਪਤਾ ਕਈ ਵਾਰੀ ਲੋਕ ਮਸਾਲਾ ਵੀ ਲਾ ਦਿੰਦੇ ਆ ਗੱਲਾਂ ਨੂੰ, ਉਹ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਧੱਕੇ ਦੇ ਖਿਲਾਫ ਬੋਲਣ ਆਇਆ, ਇਹਨੂੰ ਧੂ ਕੇ ਗੱਡੀ 'ਚ ਧੱਕਤਾ ਸੀ ਕਾਂਗਰਸੀਆਂ ਨੇ, ਕਿਉਂਕਿ ਸੱਤਾ ਸੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਸੁਖਬੀਰ ਨੂੰ ਉਦੋਂ ਲੱਗਿਆ ਕਿ ਜੇ ਮੈਂ ਪਾਵਰ 'ਚ ਆਇਆ ਤਾਂ ਮੈਂ ਇਹਨਾਂ ਨਾਲ ਏਦਾਂ ਹੀ ਕਰਨੀ ਹੈ। ਅੱਜ ਕਾਂਗਰਸੀ ਚੀਕਾਂ ਮਾਰਦੇ ਨੇ ਨਾ, ਸਾਡੀ ਫਲਾਣੇ ਰਾਜ ਦੇ ਵਿੱਚ ਸਰਕਾਰ ਤੋੜਤੀ, ਸਾਡੇ ਫਲਾਣੇ ਥਾਂ ਤੇ ਇਹਨਾਂ ਨੇ ਜਿਹੜੇ MLA ਸੀ ਉਹ ਚੋਰੀ ਕਰ ਲਏ। ਇਹ ਸ਼ੁਰੂਆਤਾਂ ਕੀਤੀਆਂ ਕਿਹਨੇ ਨੇ? ਇੱਥੇ ਤਾਂ ਇਹ ਜਿਹੀਆਂ ਮਿਸਾਲਾਂ ਪਈਆਂ ਨੇ ਆਪਣੇ ਇੱਥੋਂ ਦੇ ਸਿਸਟਮ ਦੇ ਵਿੱਚ, ਜਦੋਂ ਕਾਂਗਰਸੀ ਸੱਤਾ ਦੇ ਵਿੱਚ, ਕੇਂਦਰੀ ਸੱਤਾ ਦੇ ਵਿੱਚ ਹੁੰਦੇ ਸੀਗੇ। ਇੰਨਾ ਹੰਕਾਰ ਇਹਨਾਂ ਦਾ ਸਿਰ ਚੜਿਆ ਹੋਇਆ ਸੀਗਾ ਕਿ ਇੱਕ ਮੁੱਖ ਮੰਤਰੀ ਉਹ ਆਪਣੇ ਦੰਦ ਦਾ ਇਲਾਜ ਕਰਾਉਣ ਜਾ ਵੜਿਆ, ਉੱਥੋਂ ਦੇ ਰਾਜਪਾਲ ਨੇ ਆਗੂ ਨਾਲ ਮਿਲ ਕੇ ਉਹ ਮੁੱਖ ਮੰਤਰੀ ਬਰਖਾਸਤ ਕਰਤਾ। ਜਦੋਂ ਉਹ ਵਿਚਾਰਾ ਵਾਪਸ ਆਇਆ, ਉਹ ਮੁੱਖ ਮੰਤਰੀ ਹੈ ਨਹੀਂ ਸੀ ਉੱਥੇ, ਉਹਦੀ ਥਾਂ ਤੇ ਮੁੱਖ ਮੰਤਰੀ ਕੋਈ ਹੋਰ ਲਾਤਾ। ਉਹ ਅਦਾਲਤ ਗਿਆ, ਉਹ ਕਹਿੰਦਾ ਮਹਾਰਾਜ ਮੈਨੂੰ ਮਾਫ਼ ਕਰੋ, ਮੈਂ ਆਪਦਾ ਇਲਾਜ ਕਰਾਉਣ ਗਿਆ ਸੀ, ਮੇਰੀ ਕੁਰਸੀ ਵਾਪਸ ਦਵਾਓ। ਅਦਾਲਤ ਨੇ ਫੈਸਲਾ ਕੀਤਾ, ਉਹ ਫੈਸਲਾ ਆਉਣ 'ਚ ਕਾਫੀ ਟਾਈਮ ਲੱਗ ਗਿਆ। ਉਹਨਾਂ ਚਿਰ ਉਹ ਬਿਨਾਂ ਮੁੱਖ ਮੰਤਰੀ ਰਿਹਾ ਬੰਦਾ, MLA ਚੁਣਿਆ ਹੋਇਆ ਵਿਧਾਇਕ। ਕਾਂਗਰਸ ਨੇ ਇਹ ਜਿਹੀਆਂ ਪਿਰਤਾਂ ਪਾਈਆਂ ਨੇ। ਤੇ ਫਿਰ ਜਦੋਂ ਸੁਖਬੀਰ ਸਿੰਘ ਬਾਦਲ ਨਾਲ ਕਾਂਗਰਸੀਆਂ ਨੇ ਇਹ ਜਿਹਾ ਕੀਤਾ, ਫਿਰ ਜਦੋਂ ਉਹ ਸੁਖਬੀਰ ਸਿੰਘ ਬਾਦਲ ਸੱਤਾ ਦੇ ਵਿੱਚ ਆਇਆ, ਫਿਰ ਉਹਨੇ ਕਾਂਗਰਸ ਨੂੰ ਭਾਜੀਆਂ ਮੋੜੀਆਂ।
ਪਰ ਇਹ ਗੱਲਾਂ ਦੱਸਣ ਦਾ, ਇਹ ਗੱਲਾਂ ਜ਼ਿਕਰ ਕਰਨ ਦਾ ਆਪਣਾ ਮਤਲਬ ਇਹ ਨਹੀਂਗਾ ਕਿ ਆਪਾਂ ਅੱਜ ਕਿਸੇ ਨੂੰ ਦੋਸ਼ੀ ਗਰਦਾਨ ਦੇਈਏ। ਆਪਾਂ ਕਹਿ ਰਹੇ ਨੇ ਕਿ ਸਭ ਕੁਝ ਹੁੰਦਾ ਰਿਹਾ ਤੇ ਅਸੀਂ ਇੱਕ ਦਰਸ਼ਕ ਵਾਂਗ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੰਜੋਏ ਕਰਦੇ ਰਹੇ, ਤੇ ਅੱਜ ਉਹ ਚੀਜ਼ਾਂ ਹੋਰ ਗੂੜ੍ਹੀਆਂ ਹੁੰਦੀਆਂ ਜਾ ਰਹੀਆਂ ਨੇ। ਪਾਰਟੀਆਂ 'ਚ ਕੋਈ ਸਿਧਾਂਤ ਵਿਚਾਰਧਾਰਾ ਦੀ ਲੜਾਈ ਨਹੀਂ ਹੈ। ਜੇਕਰ ਵਿਚਾਰਧਾਰਾ ਦੀ ਲੜਾਈ ਹੁੰਦੀ, ਅੱਜ ਕੀ ਮਾਹੌਲ ਆ ਦੇਸ਼ ਦੇ ਵਿੱਚ ਤੁਸੀਂ ਦੇਖੋ। ਕੋਈ ਵੀ ਬੰਦਾ ਕੋਈ ਬਹੁ ਗਿਣਤੀ ਬਾਰੇ, ਉਹਨਾਂ ਨੂੰ ਖੁਸ਼ ਕਰਨ ਮਾਰਾ, ਮਾਈਨੋਰਟੀ ਦੇ ਬਾਰੇ ਗਲਤ ਬੋਲ ਦੇਵੇ, ਪਾਰਟੀ 'ਚ ਕਿਸੇ 'ਚ ਤਾਕਤ ਹੈ ਕਿ ਉਹਦੀ ਗੱਲ ਨੂੰ ਰੋਕ ਸਕੇ, ਉਹਨੂੰ ਟੋਕ ਸਕੇ, ਇਹ ਕਹਿ ਸਕੇ ਕਿ ਇਹ ਗਲਤ ਹੈ। ਜਦ ਕਿ ਦੇਸ਼ ਨੂੰ ਤਾਂ ਆਜ਼ਾਦ ਸਾਰੇ ਲੋਕਾਂ ਨੇ ਕਰਾਇਆ ਨਾ, ਉਹਨਾਂ 'ਚ ਮੁਸਲਮਾਨ ਵੀ ਸੀਗੇ, ਉਹਨਾਂ 'ਚ ਸਿੱਖ ਵੀ ਸੀਗੇ, ਉਹਨਾਂ 'ਚ ਈਸਾਈ ਵੀ ਹੋਣੇ ਆ, ਬੋਧੀ, ਜੈਨੀ, ਪਾਰਸੀ ਵੀ ਹੋਣੇ ਆ, ਸਾਰੇ ਹੀ ਹੋਣੇ ਆ। ਪਰ ਅੱਜ ਬਹੁ ਗਿਣਤੀ ਨੂੰ ਖੁਸ਼, ਉਹਦੀ ਖੁਸ਼ਾਮਦ ਕਰਨ ਵਾਲਾ ਜਿਹੜਾ ਥਾਟ ਹੈ, ਜਿਹੜੇ ਸ਼ਬਦ ਨੇ, ਜੇ ਕੋਈ ਉਹਨੂੰ ਕਹਿ ਦੇਵੇ ਤਾਂ ਕਿਸੇ ਦੀ ਜ਼ਰੂਰਤ ਨਹੀਂ ਪਾਰਟੀ ਦੇ ਵਿੱਚ ਕਿ ਉਹਨੂੰ ਕਹਿ ਦੇਵੇ ਕਿ ਭਾਈ ਇਹ ਗਲਤ ਕੀਤਾ ਤੂੰ, ਇਹ ਨਹੀਂ ਹੋਣਾ ਚਾਹੀਦਾ ਸੀ, ਤੈਨੂੰ ਘੱਟ ਗਿਣਤੀਆਂ ਦਾ ਅਪਮਾਨ, ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਸੀ, ਉਹਨਾਂ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਸੀ। ਇਹ ਥਾਟ ਭਾਰੂ ਹੋ ਗਿਆ ਸਾਰਿਆਂ ਤੇ, ਇੱਕ ਡਰ ਭਾਰੂ ਹੋ ਗਿਆ। ਨਾ ਕੋਈ ਲੀਡਰ, ਨਾ ਕੋਈ ਪਾਰਟੀ ਇਹਦੇ ਵਿਰੁੱਧ ਬੋਲਣਾ ਨਹੀਂ ਚਾਹੁੰਦਾ। ਅੱਜ ਦਾਨਿਸ਼ ਅਲੀ ਵਰਗੇ ਲੋਕ ਚੁਣੇ ਹੋਏ ਨੁਮਾਇੰਦੇ ਨੇ। ਤੁਸੀਂ ਦੇਖੋ, ਜੇਕਰ ਲੋਕ ਸਭਾ ਦੇ ਵਿੱਚ ਰਮੇਸ਼ ਬਦੂੜੀ ਵਰਗਾ ਬੰਦਾ, ਭਾਜਪਾ ਦਾ ਚੁਣਿਆ ਹੋਇਆ ਨੁਮਾਇੰਦਾ, ਉਹ ਦਾਨਿਸ਼ ਅਲੀ ਨੂੰ ਗਾਲਾਂ ਕੱਢ ਰਿਹਾ ਔਰ ਉਹਦੇ ਫਿਰਕੇ ਦੇ ਆਧਾਰ ਤੇ ਗਾਲਾਂ ਕੱਢ ਰਿਹਾ, ਤਾਂ ਆਮ ਮੁਸਲਮਾਨ ਦੇ ਉੱਥੇ ਕੀ ਹਾਲਾਤ ਹੋਣਗੇ। ਔਰ ਜੇਕਰ ਮੁਸਲਮਾਨ ਨੂੰ ਕੱਢੀਆਂ ਜਾ ਰਹੀਆਂ ਤਾਂ ਹੋ ਸਕਦਾ ਕੱਲ ਨੂੰ ਉਹਦੀ ਥਾਂ ਤੇ ਬੋਧੀ, ਜੈਨੀ, ਪਾਰਸੀ, ਸਿੱਖ ਵੀ ਆ ਸਕਦਾ। ਅਸੀਂ ਇਹ ਨਹੀਂ ਕਹਿੰਦੇ ਕਿ ਹਿੰਦੂ ਵਿਰੋਧ ਦੀ ਸਿਆਸਤ ਹੋਣੀ ਚਾਹੀਦੀ ਹੈ, ਅਸੀਂ ਕਹਿੰਦੇ ਕਿ ਇਹ ਚੀਜ਼ਾਂ ਅਲੱਗ ਹੋਣੀਆਂ ਚਾਹੀਦੀਆਂ। ਦੇਸ਼ ਨੂੰ ਸਾਰਿਆਂ ਨੇ ਆਜ਼ਾਦ ਕਰਾਇਆ, ਇਸ ਕਰਕੇ ਬਹੁ ਗਿਣਤੀ ਨੂੰ ਖੁਸ਼ ਕਰਨ ਦਾ, ਕੋਈ ਮੈਜੋਰਟੀ ਨੂੰ ਨਾਲ ਲੈ ਕੇ ਚੱਲਣ ਦੇ ਲਈ ਜ਼ਰੂਰੀ ਨਹੀਂਗਾ ਕਿ ਤੁਸੀਂ ਦੂਜਿਆਂ ਨੂੰ ਬੇਇੱਜ਼ਤ ਕਰਨਾ, ਦੂਜਿਆਂ ਨੂੰ ਦੂਜੇ ਦਰਜੇ ਦੇ ਨਾਗਰਿਕ ਦੇਣਾ। ਪਰ ਅਸੀਂ ਇਹ ਸਾਰਾ ਕੁਝ ਹੋਣ ਦਿੱਤਾ ਗਿਆ। ਸਾਡੀ ਡੈਮੋਕ੍ਰੇਸੀ ਮੈਚਿਓਰ ਹੋਣ ਦੀ ਥਾਂ ਤੇ ਇਹ ਗੁੰਡਾਗਰਦੀ ਵੱਲ ਚੱਲ ਪਈ ਆ। ਇੱਥੇ ਲੋਕ ਵਿਧਾਨ ਸਭਾ ਦੇ ਵਿੱਚ ਵੀ ਗਾਲੋ ਗਾਲੀ ਹੁੰਦੇ ਨੇ। ਤੁਹਾਨੂੰ ਰਾਣਾ ਗੁਰਜੀਤ ਮਜੀਠੀਆ ਵਾਲਾ ਕਾਂਡ ਵੀ ਪਤਾ ਹੋਣਾ। ਤੁਹਾਨੂੰ ਅੱਜ ਜਦੋਂ ਹੁਣ ਭਗਵੰਤ ਮਾਨ ਸਾਹਿਬ ਤੇ ਪ੍ਰਤਾਪ ਸਿੰਘ ਬਾਜਵਾ ਇੱਕ ਦੂਜੇ ਨੂੰ ਤਾਨੋ ਮੇਣੀ ਹੋਏ ਹੋਣੇ ਆ, ਇਹ ਵੀ ਪਤਾ ਹੋਣਾ। ਤੇ ਤੁਹਾਨੂੰ ਇਹਦੋਂ ਪਿੱਛੇ ਵੀ ਬਥੇਰੀਆਂ ਘਟਨਾਵਾਂ ਪਤਾ ਹੋਣੀਆਂ, ਕੋਈ ਪਹਿਲੀ ਵਾਰ ਨਹੀਂ ਹੈ। ਪਰ ਅਸੀਂ ਲੋਕਾਂ ਮੂਹਰੇ ਦਾਅਵੇ ਕੁਝ ਹੋਰ ਕਰਦੇ ਹਾਂ, ਗੱਲਾਂ, ਸਾਡਾ ਅਮਲੀ ਰੂਪ ਹੈ ਜਿਹੜਾ ਉਹ ਕੁਝ ਹੋਰ ਹੈ। ਲੋਕਾਂ ਦੇ ਵਿੱਚ ਜਾ ਕੇ, ਵਿਸ਼ਵ ਦੇ ਵਿੱਚ ਜਾ ਕੇ ਅਸੀਂ ਕਹਿੰਦੇ ਕਿ ਵਿਸ਼ਵ ਗੁਰੂ ਹੈ, ਅਸੀਂ ਵਿਸ਼ਵ ਦੀ ਅਗਵਾਈ ਕਰਾਂਗੇ। ਪਰ ਜਦੋਂ ਅਸੀਂ ਅੰਦਰ ਆਪਦੇ ਝਾਤ ਮਾਰਦੇ ਹਾਂ ਆਪਦੇ ਦੇਸ਼ ਦੇ ਵਿੱਚ, ਉੱਥੇ ਨਾ ਤਾਂ ਕੋਈ ਪੱਤਰਕਾਰ ਰਿਪੋਰਟਿੰਗ ਕਰ ਸਕਦਾ, ਨਾ ਕੋਈ ਘੱਟ ਗਿਣਤੀ ਦਾ ਬੰਦਾ ਆਪਦੀ ਅਗਵਾਈ ਤਾਂ ਬਹੁਤ ਦੂਰ ਦੀ ਗੱਲ ਹੈ, ਆਪਣੇ ਫਿਰਕੇ ਦੀ, ਆਪਣੇ ਕੁਣਬੇ ਦੀ ਗੱਲ ਰੱਖ ਸਕਦਾ, ਨਾ ਕਿਸੇ ਨੂੰ ਹੋਰ ਇਜਾਜ਼ਤ ਹੈ। ਜਿੱਥੇ ਕੋਈ ਚਾਹੁੰਦਾ, ਜਿਵੇਂ ਕੋਈ ਚਾਹੁੰਦਾ ਉਵੇਂ ਚੋਣ ਜਿੱਤ ਰਿਹਾ। ਇਹ ਕੋਈ ਪਾਰਟੀਆਂ ਨੂੰ ਘਾਟਾ ਨਹੀਂ ਪੈ ਰਿਹਾ, ਕਾਂਗਰਸ ਨੂੰ ਕੋਈ ਘਾਟਾ ਨਹੀਂਗਾ, ਕਾਂਗਰਸ ਨੇ ਆਪ ਬਥੇਰੀਆਂ ਕੀਤੀਆਂ ਜੀਆਂ। ਅਕਾਲੀ ਦਲ ਨੂੰ ਕੋਈ ਘਾਟਾ ਨਹੀਂਗਾ, ਉਹਨਾਂ ਨੇ ਕੱਲ ਨੂੰ ਕੋਈ ਨਾ ਕੋਈ ਜੋੜ ਤੋੜ ਕਰਕੇ, ਜਦੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਇਧਰੋਂ ਉਧਰੋਂ ਸਾਰੇ ਕਿਤੇ, ਉਹਨਾਂ ਨੇ ਫਿਰ ਲੋਕਾਂ ਨੇ ਉੱਥੇ ਹੀ ਜਾਣਾ। ਨੁਕਸਾਨ ਲੋਕਾਂ ਦਾ ਹੈ, ਨੁਕਸਾਨ ਅਸਲ ਦੇ ਵਿੱਚ ਸਿਸਟਮ ਦਾ ਹੈ। ਜਦੋਂ ਅਸੀਂ ਨਾ ਤਾਂ ਮਾਈਨੋਰਟੀ ਦੇ ਵਿਰੁੱਧ, ਅਤਿਆਚਾਰ ਦੇ ਵਿਰੁੱਧ ਕੁਝ ਗੱਲ ਕਰਦੇ ਹਾਂ, ਨਾ ਪੋਲੀਟੀਕਲ ਨਿਗਾਰ ਤੇ ਕੋਈ ਗੱਲ ਕਰਦੇ ਹਾਂ, ਅਸੀਂ ਤਾਂ ਸਭ ਕੁਝ ਸੈਲੀਬ੍ਰੇਟ ਕਰਦੇ ਹਾਂ ਕਿ ਬੱਲੇ ਬੱਲੇ ਸਾਡੇ ਭਾਜਪਾ 'ਚ ਅੱਜ ਆ ਗਿਆ ਬੰਦਾ, ਅੱਜ ਆਮ ਆਦਮੀ ਪਾਰਟੀ ਵਾਲਿਆਂ 'ਚ ਜਸਪਿੰਦਰ ਸਿੰਘ ਚਾਹਲ ਆ ਗਿਆ ਜਿਹਨੇ ਮੂਸੇਵਾਲੇ ਦਾ ਵਿਰੋਧ ਕੀਤਾ ਸੀ। ਵਾਹ ਬਈ ਵਾਹ, ਕਿਆ ਬਾਤ ਹੈ। ਪਰ ਅਸੀਂ ਉਦੋਂ ਇਹ ਨਹੀਂ ਦੇਖਦੇ ਕਿ ਇਹ ਤਾਂ ਬੰਦਾ, ਇਹਨੇ ਤਾਂ ਕੱਲ ਨੂੰ ਟਿਕਟ ਲੈ ਜਾਣੀ ਹੈ, ABCD ਜੋ ਵੀ ਆਇਆ, ਇਹਨੇ ਕੱਲ ਨੂੰ ਆਪਣੇ ਹਿੱਤ ਸਾਧ ਲੈਣੇ ਆ, ਇਹਨੇ ਆਪਣੇ ਨਿੱਜ ਮੂਹਰੇ ਰੱਖਣਾ, ਇਹਨੇ ਆਪਣਾ ਪ੍ਰੋਫਿਟ ਦੇਖਣਾ, ਕਿਉਂਕਿ ਸਿਆਸਤ ਬਾਹਲੀ ਪ੍ਰੋਫਿਟ ਦੀ ਖੇਡ ਗਈ ਹੈ। ਪਰ ਅਸਲ ਦੇ ਵਿੱਚ ਜਿੱਦੇ ਸਾਡੇ ਨਾਲ ਖੜਨ ਦੀ ਵਾਰੀ ਆਈ, ਉਹ ਦੇਣਾ ਚ ਕਿਸੇ ਨੇ ਨਹੀਂ ਖੜਨਾ। ਔਰ ਇਹ ਹੋ ਚੁੱਕਿਆ, ਲੋਕਾਂ ਦੇ ਨਾਲ ਹੋ ਚੁੱਕਿਆ। ਲੋਕਾਂ ਨੇ, ਘੱਟ ਗਿਣਤੀਆਂ ਨੇ ਇਹਨਾਂ ਨੂੰ 84 ਦੇ ਵਿੱਚ ਵੀ ਦੇਖਿਆ, ਸਿੱਖਾਂ ਨੇ, ਮੁਸਲਮਾਨਾਂ ਨੇ ਇਹਨੂੰ ਗੋਦਰਾ ਦੇ ਰੂਪ ਦੇ ਵਿੱਚ ਦੇਖਿਆ, ਕਿਸਾਨਾਂ ਨੇ ਇਹਨਾਂ ਚੀਜ਼ਾਂ ਨੂੰ 2020 ਦੇ ਵਿੱਚ ਦੇਖਿਆ, ਕਿਸਾਨ ਅੰਦੋਲਨ ਦੇ ਰੂਪ ਦੇ ਵਿੱਚ ਦੇਖਿਆ, ਤੇ ਹੋਰ ਜਿਹੜੇ ਲੋਕ ਨੂੰ ਅੱਜ ਦੇਖ ਰਹੇ ਨੇ। ਬੇਰੁਜ਼ਗਾਰ ਜਦੋਂ ਧਰਨਾ ਦਿੰਦੇ ਨੇ ਦੇਸ਼ ਦੇ ਵਿੱਚ, ਤਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਮੋਦੀ ਵਿਰੋਧੀ ਹੈ, ਤੁਸੀਂ ਦੇਸ਼ ਵਿਰੋਧੀ ਹੈ। ਕਿ ਰੁਜ਼ਗਾਰ ਮੰਗਣਾ ਗੁਨਾਹ ਵਾ ਇਸ ਦੇਸ਼ ਦੇ ਵਿੱਚ? ਇੱਕ ਬੰਦਾ ਉਹ ਕਹਿੰਦਾ ਕਿ ਮੇਰੇ ਪਿਓ, ਮੇਰਾ ਵਿਚਾਰਾ ਰੇਹੜੀ ਲਾਉਂਦਾ, ਉਹਨੇ ਮੈਨੂੰ ਪੜਾਇਆ ਕਰਜ਼ਾ ਚੱਕ ਕੇ, ਤੇ ਮੈਂ ਹੁਣ ਆਹ ਬਣਨਾ ਚਾਹੁੰਦਾ, ਮੇਰੇ ਚ ਯੋਗਤਾ, ਤੁਸੀਂ ਜਿਹੜੇ ਮਿੱਥੇ ਹੋਏ ਟੈਸਟ ਰੱਖੇ ਉਹਨੇ ਪਾਸ ਕੀਤੇ ਹੋਏ ਆ। ਕੋਈ ਬੋਲਦਾ? ਰੋਹਿਤ ਵੇਮੁਲਾ, ਕਿਸੇ ਨੂੰ ਯਾਦ ਹੈ ਕੋਈ ਬੰਦਾ ਖੁਦਕੁਸ਼ੀ ਕਰ ਗਿਆ ਸੀ ਯੂਨੀਵਰਸਿਟੀ ਦੇ ਵਿੱਚ? ਕੀ ਕਿਹਾ ਸੀ ਉਹਨੇ? ਉਹ ਸਕਾਲਰ ਸੀਗਾ ਦਲਿਤ ਭਾਈਚਾਰੇ ਦਾ, ਬਹੁਤ ਤਕੜਾ ਸਕਾਲਰ। ਉਹਨੇ ਕਿਹਾ ਸੀਗਾ, ਜਦੋਂ ਖੁਦਕੁਸ਼ੀ ਕੀਤੀ, ਉਹਨੇ ਇੱਕ ਨੋਟ ਲਿਖਿਆ, ਨੋਟ ਦੇ ਵਿੱਚ ਉਹਨੇ ਕਿਹਾ ਕਿ ਮੈਂ ਇਸ ਦੇਸ਼ ਦੇ ਵਿੱਚ, ਇਸ ਸਿਸਟਮ ਦੇ ਵਿੱਚ ਦੂਜੇ ਦਰਜੇ ਦਾ ਸ਼ਹਿਰੀ ਬਣ ਕੇ ਮੈਨੂੰ ਰਹਿਣਾ ਗਵਾਰ ਨਹੀਂਗਾ, ਮੈਂ ਰਹਿ ਨਹੀਂ ਸਕਦਾ। ਪਰ ਕੋਈ ਬੋਲਦਾ ਉੱਥੇ? ਕੋਈ ਕਾਂਗਰਸੀ, ਕੋਈ ਬਸਪਾ ਵਾਲਾ, ਕੋਈ ਆਮ ਆਦਮੀ ਪਾਰਟੀ ਵਾਲਾ, ਕੋਈ ਅਕਾਲੀ ਦਲ ਵਾਲਾ?
ਨਹੀਂ, ਸਾਰੇ ਇੱਕੋ ਰੰਗ ਦੇ ਵਿੱਚ ਹੀ ਰੰਗੇ ਹੋਏ ਤੇ ਸਾਰਿਆਂ ਦੀਆਂ ਮਜਬੂਰੀਆਂ ਨੇ। ਹੁਣ ਅੱਜ ਕੱਲ੍ਹ ਤੁਸੀਂ ਦੇਖ ਲਓ, ਕਦੇ ਤਲਵੀਰ ਗਿੱਲ ਚਲਾ ਗਿਆ, ਕਦੇ ਮਲੂਕੇ ਦੀ ਨੂੰਹ ਚਲੀ ਗਈ, ਕਦੇ ਬਟਰੇਲਾ ਵਰਗੇ ਬੰਦੇ ਚਲੇ ਗਏ। ਜਾ ਰਹੇ ਨੇ ਲੋਕ, ਕਿਉਂਕਿ ਤੁਸੀਂ ਆਫਰਾਂ ਦਿੱਤੀਆਂ ਕਿ ਆਓ ਜੀ ਇੱਥੇ ਆ ਕੇ ਸਿਆਸਤ ਕਰੋ, ਸਿਆਸਤ ਕਰਨ ਤੋਂ ਬਾਅਦ ਤੁਸੀਂ ਪ੍ਰੋਫਿਟ ਦੇਖੋ, ਪੈਸਾ ਕਮਾਓ। ਫਿਰ ਜਿਹਨੇ ਪੈਸਾ ਕਮਾਉਣਾ ਉਹ ਤਾਂ ਫਿਰ ਜਦੋਂ ਜਦੋਂ ਮੌਕਾ ਲੱਗੂਗਾ ਉਦੋਂ ਛਾਲ ਮਾਰ ਜੂਗਾ, ਕਿਉਂਕਿ ਤੁਸੀਂ ਸਿਖਾਇਆ ਸਿਸਟਮ ਨੇ ਤੇ ਉਹਨਾਂ ਨੇ ਕੀਤਾ, ਉਹਨਾਂ ਨੇ ਅਪਲਾਈ ਕਰਤਾ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਆਪਾਂ ਇੱਕ ਬ੍ਰੇਕ ਦੇ ਲਈ ਰੋਕਾਂਗੇ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ।